ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ। ਸਰਕਾਰ ਤੋਂ ਵਿਧਾਇਕ ਵੀ ਪਰੇਸ਼ਾਨ ਹੋ ਚੁੱਕੇ ਆ ਜੀ। ਵਿਧਾਇਕਾਂ ਦੇ ਬਾਰੇ ਤਾਂ ਇਹ ਕਿਹਾ ਜਾਂਦਾ, ਖਾਸ ਕਰਕੇ ਸੱਤਾਧਾਰੀਆਂ ਬਾਰੇ ਤਾਂ, ਕਿ ਇਹਨਾਂ ਨੂੰ ਤਾਂ ਮੌਜਾਂ ਹੀ ਬਹੁਤ ਹੈ, ਪਰ ਸੈਸ਼ਨ ਨਾ ਚੁੱਕੇ ਜਾਣ ਤੇ ਵਿਧਾਇਕ ਪਰੇਸ਼ਾਨ ਨੇ ਜੀ। ਦੇਖੋ ਪ੍ਰਵੀਨ ਜੀ, ਤੁਹਾਨੂੰ ਯਾਦ ਹੋਣਾ ਆਪਾਂ ਕੁਝ ਮਹੀਨੇ ਪਹਿਲਾਂ ਵੀ ਇਸ ਬੜੇ ਵੱਡੇ ਵਿਵਾਦਤ ਵਿਸ਼ੇ ਤੇ ਗੱਲ ਕੀਤੀ ਸੀਗੀ ਜੀ ਬਿਲਕੁਲ। ਕਿ ਇੱਕ ਮਤਲਬ ਕਿ ਹੁੰਦਾ ਹੈ ਜਦੋਂ ਸੈਸ਼ਨ ਸੱਦਦੇ, ਕਿਉਂਕਿ ਜਿਹੜਾ ਕੋਈ ਵੀ ਹਾਊਸ ਹੈ, ਚਾਹੇ ਉਹ ਅਮਰੀਕਾ ਦਾ ਹੈ, ਚਾਹੇ ਉਹ UK ਦਾ ਹੈ, ਚਾਹੇ ਉਹ ਇੰਡੀਆ ਦਾ ਹੈ, ਚਾਹੇ ਕਿਸੇ ਸਟੇਟ ਦਾ ਹੈ, ਉਹ ਚੱਲੇਗਾ ਤਾਂ ਨਿਯਮਾਂ ਦੇ ਨਾਲ ਨਾ। ਜੇ ਨਿਯਮ ਹੈ ਨਹੀਂ ਤਾਂ ਫਿਰ ਹਾਊਸ ਨਹੀਂ ਚੱਲਦੇ, ਜੀ ਸਦਨ ਨਹੀਂ ਚੱਲਦੇ, ਪਾਰਲੀਮੈਂਟ ਜਾਂ ਜੋ ਅਸੈਂਬਲੀ ਉਹ ਨਹੀਂ ਚੱਲਦੀ। ਤਾਂ ਨਿਯਮ ਜੋ ਹੁੰਦੇ ਉਹਨਾਂ ਦਾ ਪਾਲਣ ਬਹੁਤ ਜ਼ਰੂਰੀ ਆ। ਕੁਲਤਾਰ ਸਿੰਘ ਸੰਧਵਾਂ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦੇ ਸਨ, ਇਹ ਬੜੀ ਸ਼ਿੱਦਤ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਕਰਦੇ ਸੀਗੇ ਕਿ ਇੰਨੀਆਂ ਬੈਠਕਾਂ ਹੋਣੀਆਂ ਚਾਹੀਦੀਆਂ, ਇਜਲਾਸ ਰੈਗੂਲਰ ਹੋਣੇ ਚਾਹੀਦੇ, ਵਗੈਰਾ ਵਗੈਰਾ। ਹੁਣ ਇਹ ਸਪੀਕਰ ਨੇ, ਪਰ ਪਿਛਲੀ ਵਾਰ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਖਬਰਾਂ ਕੀਤੀਆਂ ਇਸ ਬਾਬਤ, ਰੌਲਾ ਸੁਪਰੀਮ ਕੋਰਟ ਤੱਕ ਵੀ ਗਿਆ। ਯਾਦ ਹੈ ਨਾ, ਸੈਸ਼ਨ ਦਾ ਹੀ ਤਾਂ ਚੱਕਰ ਸੀਗਾ। ਹਾਂਜੀ ਹਾਂਜੀ ਬਿਲਕੁਲ। ਹੁਣ ਹੋਇਆ ਕੀ ਆ ਕਿ ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਜਨਵਰੀ ਦੇ ਵਿੱਚ ਸੰਭਾਵੀ ਰੱਖਿਆ ਸੀਗਾ ਤਕਰੀਬਨ ਕਿ ਇਜਲਾਸ ਸੱਦਾਂਗੇ, ਖਾਸ ਤੌਰ ਤੇ ਜੋ ਨਵਾਂ ਖੇਤੀ ਖਰੜਾ ਹੈ ਉਹਦੇ ਉਲਟ ਮਤਾ ਪਾਵਾਂਗੇ। ਪਰ ਐਨ ਮੌਕੇ ਤੇ ਦਿੱਲੀ ਬੁਲਾ ਲੈ ਗਏ। ਹੁਣ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ, ਇਹਨਾਂ ਨੇ ਕਿਹੜੇ ਇਜਲਾਸ ਕਰਨੇ ਸੀਗੇ, ਇਹ ਤੇ ਉੱਥੇ ਨਿਕਲ ਗਏ ਦਬਾ ਦਬ। ਇੱਥੇ ਇਹਨਾਂ ਨੇ ਇਹਦਾ ਤੋੜੇ ਲੱਭਿਆ ਕਿ ਮਹਿਕਮੇ ਵੱਲੋਂ, ਸ਼ਾਇਦ ਜ਼ਰਾਇਤ ਵੱਲੋਂ ਇੱਕ ਖਤ ਲਿਖ ਦਿੱਤਾ ਗਿਆ ਕੇਂਦਰ ਨੂੰ ਕਿ ਅਸੀਂ ਬਈ ਇਸ ਨਵੇਂ ਖੇਤੀ ਖਰੜੇ ਨੂੰ ਨਾਮਨਜ਼ੂਰ ਕਰਦੇ ਹਾਂ। ਚਲੋ ਇਧਰੋਂ ਮਤਲਬ ਕਿ ਫਾਰਮੈਲਿਟੀ ਪੂਰੀ ਹੋ ਗਈ। ਹੁਣ ਮਸਲਾ ਕੀ ਆ? ਮਸਲਾ ਇਹ ਆ ਕਿ ਨਿਯਮ ਜੋ ਇਹ ਕਹਿੰਦਾ ਕਿ 6 ਮਹੀਨੇ ਚ ਜਿਹੜਾ ਹਾਊਸ ਹੈ ਉਹਦੀ ਬੈਠਕ ਕਰਨੀ ਲਾਜ਼ਮੀ ਹੈ। ਠੀਕ ਹੈ ਜੀ। 3 ਮਾਰਚ ਤੋਂ ਪਹਿਲਾਂ ਇਹ ਮਤਲਬ ਕਿ ਨਿਯਮ ਦੇ ਮੁਤਾਬਕ ਹਾਊਸ ਜਿਹੜਾ ਬੁਲਾਇਆ ਜਾਣਾ ਬਹੁਤ ਜ਼ਰੂਰੀ ਹੈ। ਪਰ ਉਹਦੇ ਵਾਸਤੇ 7 ਤੋਂ 10 ਦਿਨ ਪਹਿਲਾਂ ਤਾਂ ਤੁਹਾਨੂੰ ਨੋਟਿਸ ਵੀ ਤੇ ਦੇਣਾ ਪਵੇਗਾ ਨਾ। ਵਿਧਾਨ ਸਭਾ ਦੀ ਮਗਰਲੀ ਬੈਠਕ ਜਿਹੜੀ ਸੀਗੀ ਉਹਦਾ 6 ਮਹੀਨੇ ਦਾ ਸਮਾਂ 3 ਮਾਰਚ ਨੂੰ ਪੂਰਾ ਹੋ ਜਾਏਗਾ। ਸਮਝਦੇ ਹੋ ਤੁਸੀਂ? ਤਾਂ ਮਤਲਬ ਕਿ ਜਨਵਰੀ ਤਾਂ ਇਹਨਾਂ ਨੇ ਸਾਰਾ ਉੱਥੇ ਬਿਤਾ ਦੇਣਾ ਦਿੱਲੀ ਦੇ ਵਿੱਚ। ਤਾਂ ਅੱਗੇ ਜਾ ਕੇ ਫਰਵਰੀ ਚੜੇਗਾ। ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 7 ਤੋਂ 10 ਦਿਨ ਦਾ ਨੋਟਿਸ ਜ਼ਰੂਰੀ ਹੁੰਦਾ ਹੈ। ਫਰਵਰੀ ਦੇ ਵਿੱਚ ਹੀ ਜਾ ਕੇ ਕੋਈ ਇਹ ਮੰਤਰੀ ਮੰਡਲ ਦੀ ਬੈਠਕ ਕੀਤੀ ਕਰਨਗੇ, ਫਿਰ ਵੀ ਉੱਥੇ ਕੋਈ ਨਾ ਕੋਈ ਇਹ ਸਾਰਾ ਕੁਛ ਜਿਹੜਾ ਕਰਨਗੇ ਫਾਈਨਲ। ਪਰ ਉਹਦੇ ਚ ਕੀ ਹੁੰਦਾ ਹੈ, ਇੱਕ ਨਿਯਮ ਜਿਹੜਾ ਹੈ ਵਿਧਾਇਕਾਂ ਵਾਸਤੇ ਬੜਾ ਦਿੱਕਤ ਵਾਲਾ, ਉਹ ਭਾਵੇਂ ਇਹਨਾਂ ਦੇ ਵਿਧਾਇਕ ਹੋਣ ਚਾਹੇ ਕੋਈ ਓਪੋਜੀਸ਼ਨ ਦਾ ਹੋਵੇ, ਹੁੰਦਾ ਇਹ ਆ ਕਿ ਇਜਲਾਸ ਲਈ ਆਪਣੇ ਸਵਾਲ ਜਾਂ ਜਿਹੜੇ ਹੁੰਦੇ ਨਾ ਧਿਆਨ ਦਵਾਊ ਮਤੇ ਜਾਂ ਦੂਸਰੇ ਮਤੇ, ਇਹ ਉਦੋਂ ਤੱਕ ਨਹੀਂ ਭੇਜ ਸਕਦੇ ਜਦੋਂ ਤੱਕ ਵਿਧਾਨ ਸਭਾ ਦਾ ਮਗਰਲਾ ਇਜਲਾਸ ਉੱਠ ਨਾ ਜਾਵੇ। ਪ੍ਰੋਬਲਮ ਹੈ ਜੀ, ਮਤਲਬ ਕਿ ਜਦੋਂ ਤੱਕ ਪੱਕੇ ਤੌਰ ਤੇ ਹਾਊਸ ਉਠਾਇਆ ਨਹੀਂ ਜਾਂਦਾ, ਜਿਹਦੇ ਨਿਯਮਾਂ ਬਾਰੇ ਆਪਾਂ ਬੜੀ ਤਫਸੀਲ ਦੇ ਨਾਲ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ
ਉਠਾਇਆ ਜਾਣਾ ਹੁੰਦਾ, ਕਿਸ ਤਰ੍ਹਾਂ ਮੁਲਤਵੀ ਕੀਤਾ ਜਾਣਾ ਹੁੰਦਾ, ਕਿਉਂਕਿ ਜਦੋਂ ਮੁਲਤਵੀ ਕਰਦੇ ਆ ਤੇ ਕਿਸੇ ਵੇਲੇ ਵੀ ਬੁਲਾ ਸਕਦੇ ਆ ਇਹਨਾਂ ਨੂੰ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਚੀਜ਼ ਦਾ ਵਾਧਾ ਹੁੰਦਾ ਹੈ। ਤੇ ਤਾਂ ਹੀ ਤੁਸੀਂ ਦੇਖਿਆ ਹੋਣਾ ਦਿੱਲੀ ਦੇ ਵਿੱਚ ਕਈ ਵਾਰ ਅਚਨਚੇਤੀ ਤੁਸੀਂ ਦੇਖਿਆ ਹੋਣਾ ਕਿ ਇਜਲਾਸ ਸੱਦ ਲੈਂਦੇ ਨੇ ਕੇਜਰੀਵਾਲ, ਜਦੋਂ ਇਹਨਾਂ ਨੇ ਕੋਈ ਖਾਸ ਗੱਲ ਰੱਖਣੀ ਹੋਵੇ। ਕਿਉਂਕਿ ਹਾਊਸ ਪੱਕੇ ਤੌਰ ਤੇ, ਇਹ ਸਾਰਾ ਫਾਰਮੂਲਾ ਦਿੱਲੀ ਵਾਲਾ ਹੈ, ਆਪਣੇ ਪੰਜਾਬ ਚ ਅਕਸਰ ਇਸ ਤਰ੍ਹਾਂ ਨਹੀਂ ਸੀ ਹੁੰਦਾ। ਤਾਂ ਹੁੰਦਾ ਕੀ ਹੈ ਕਿ ਉਹਨੂੰ ਰੱਖ ਕੇ ਚੱਲਦਾ, ਰੱਖ ਕੇ ਮੁਲਤਵੀ ਕਰਕੇ, ਤਾਂ ਫਿਰ ਮਤਲਬ ਜਦੋਂ ਮਰਜ਼ੀ ਇਜਲਾਸ ਸੱਦ ਸਕਦੇ ਹੋ, ਇਹਨਾਂ ਨੂੰ ਵਾਧਾ ਮਿਲ ਜਾਂਦਾ। ਪਰੰਤੂ ਜਿਵੇਂ ਮੈਂ ਕਿਹਾ ਕਿ ਜੇ ਉਹ ਇਸ ਤਰ੍ਹਾਂ ਚੱਲਦਾ ਹੈ, ਚਲੰਤ ਹੈ, ਤਾਂ ਫਿਰ ਸਮੱਸਿਆ ਜਿਹੜੀ ਹੈ ਉਹ ਵਿਧਾਇਕਾਂ ਵਾਸਤੇ ਪੈਦਾ ਹੋ ਜਾਂਦੀ ਹੈ। ਨਾ ਤਾਂ ਉਹ ਧਿਆਨ ਦਬਾਊ ਮਤਾ ਪੇਸ਼ ਕਰ ਸਕਦੇ ਆ, ਨਾ ਦੂਜਾ ਮਤਾ, ਨਾ ਕੋਈ ਆਪਣਾ ਸਵਾਲ ਲਾ ਸਕਦੇ ਆ। ਸਮੱਸਿਆ ਇੱਥੇ ਆ। ਤਾਂ ਤੁਸੀਂ ਸੋਚ ਕੇ ਦੇਖੋ ਕਿੱਡੀ ਹਾਸੋਹਾਣੀ ਸਥਿਤੀ ਆ ਕਿ ਵਿਧਾਇਕ ਵੀ ਕਿਤੇ ਨਾ ਕਿਤੇ ਇਸ ਸਰਕਾਰ ਦੀ ਕਾਰਜਕਾਰੀ ਤੋਂ ਤੰਗ ਆ, ਜੋ ਇਹਨਾਂ ਦੀ ਕਾਰਕਰਦਗੀ ਆ। ਹੁਣ ਤੁਸੀਂ ਵੇਖੋ ਕਿ ਮਤਲਬ ਕਿ ਇਲੈਕਸ਼ਨਾਂ ਦੀ ਆਪਾਂ ਕੱਲ ਗੱਲ ਕੀਤੀ ਸੀ ਕਿ ਕੋਈ ਵੀ ਇਲੈਕਸ਼ਨ ਇਹ ਆਪਣੇ ਆਪ ਕੰਡਕਟ ਹੀ ਨਹੀਂ ਕਰਵਾਉਂਦੇ, ਉਹ ਕੋਰਟ ਕਰਵਾ ਕੇ ਦਿੰਦੀ ਆ। ਹੁਣ ਹਾਊਸ ਦੀ ਗੱਲ ਸੁਣੋ, ਸਰਦ ਰੁੱਤ ਦਾ ਸੈਸ਼ਨ ਕਿੱਧਰ ਜਾਏਗਾ ਜੀ? ਮਤਲਬ ਕਿ ਸਰਦ ਰੁੱਤ ਦਾ ਸੈਸ਼ਨ ਹੀ ਨਹੀਂ ਕੀਤਾ। ਤੁਸੀਂ ਕਮਾਲ ਦੇਖੋ। ਹੁਣ ਦੇਖੋ ਹੋਣਾ ਕੀ ਆ, ਫਰਵਰੀ ਦੇ, ਜਿਵੇਂ ਮੈਂ ਤੁਹਾਨੂੰ ਟਾਈਮਲਾਈਨ ਦੱਸੀ ਥੋੜੀ ਜੀ, ਹੁਣ ਉਹਦੇ ਮੁਤਾਬਕ ਤਾਂ ਗਾਂ ਫਿਰ ਜਿਹੜਾ ਬਜਟ ਸੈਸ਼ਨ ਆ ਗਿਆ, ਤੇ ਜਿਹੜਾ ਸਾਲ ਦਾ ਪਹਿਲਾ ਸੈਸ਼ਨ ਹੁੰਦਾ ਹੈ ਨਾ ਸਰ, ਉਹ ਗਵਰਨਰ ਦੇ ਭਾਸ਼ਣ ਨਾਲ ਸਟਾਰਟ ਹੁੰਦਾ ਹੈ। ਇੰਟਰਸਟਿੰਗ ਚੀਜ਼ ਇਹ ਆ ਜੀ। ਤਾਂ ਉਹਦੇ ਵਾਸਤੇ ਮਤਲਬ ਕਿ ਤੁਹਾਨੂੰ ਗਵਰਨਰ ਦੇ ਭਾਸ਼ਣ ਤੋਂ ਸ਼ੁਰੂਆਤ ਕਰਵਾਉਣੀ ਪਏਗੀ। ਤਾਂ ਉਹ ਤਾਂ ਬਜਟ ਸਰਦ ਰੁੱਤ ਇਹਨੂੰ ਕੀ ਕਹੋਗੇ, ਕਿਉਂਕਿ ਫਰਵਰੀ ਦੇ ਵਿੱਚ ਤੇ ਸਰਦੀ ਰਹਿੰਦੀ ਹੋਈ ਨਹੀਂ। ਜੋ ਅਜੀਬ ਹੈ ਸਰਕਾਰ, ਤੁਹਾਡਾ ਬਜਟ ਵਾਲਾ ਨਹੀਂ, ਸਾਡੇ ਤੇ ਇੱਥੇ ਭਾਰਤ ਦਾ ਜਿਹੜਾ ਬਜਟ ਫਰਵਰੀ 'ਚ ਹੀ ਆ ਜਾਂਦਾ ਹੈ। ਹਾਂਜੀ, ਭਾਰਤ ਦਾ ਬਜਟ ਹੁਣ ਫਰਵਰੀ 'ਚ ਆ ਜਾਂਦਾ ਸੀ। ਫਿਰ ਕਿਹੜਾ ਬੜੀ ਸਥਿਤੀ, ਹਾਂਜੀ, ਬਹੁਤ ਹੀ ਸਥਿਤੀ ਪ੍ਰਵੀਨ ਜੀ ਅਜੀਬ ਹੋ ਗਈ ਹੈ ਇਸ ਸਰਕਾਰ ਦੀ। ਸਮਝ ਨਹੀਂ ਆਉਂਦੀ ਕਿ ਇਹ ਗੱਡੀ ਜਿਹੜੀ ਆ ਜੋ ਇਹਨਾਂ ਨੂੰ ਫੜਾ ਦਿੱਤੀ ਲੋਕਾਂ ਨੇ, ਇਹ ਗੱਡੀ ਕਿਹੜੇ ਜਾ ਕੇ ਰੁੱਖ ਰੱਖ 'ਚ ਵੱਜੇਗੀ, ਪਤਾ ਨਹੀਂ ਬਈ। ਉਹ ਜਿਵੇਂ ਕਹਿੰਦਾ, ਉਹ ਮੈਂ ਸੁਣਿਆ ਸੀ, ਉਹ ਕਹਿ ਰਿਹਾ ਸੀਗਾ, ਕੋਈ ਪਾਕਿਸਤਾਨੀ ਸੀ, ਉਹ ਕਹਿੰਦਾ ਕੋਈ ਸੱਜਣ ਬੈਠਾ ਸੀਗਾ ਬੱਸ ਦੇ ਵਿੱਚ, ਤੇ ਉਹ ਡਰਾਈਵਰ ਨੇ ਮਾਰੀ ਟਾਲੀ 'ਚੋਂ ਤੇ ਉਹਦਾ ਸਿਰ ਫੁੱਟ ਗਿਆ ਬਸ। ਤੇ ਉਹ ਗਾਂ ਜਾ ਕੇ ਮਤਲਬ ਕਿ ਉਹਨੇ ਜਿੱਥੇ ਉਤਰਨਾ ਸੀਗਾ, ਤੇ ਉਹ ਉਤਰ ਲੱਗਿਆ ਪੁੱਛਦਾ, ਕਹਿੰਦਾ ਮਾੜਾ ਜਿਹਾ ਇਹ ਤੇ ਦੱਸ ਦਿਓ ਕਿ ਜਿੱਥੇ ਟਾਲੀ ਨਹੀਂ ਹੁੰਦੀ ਉੱਥੇ ਰੋਕਦੇ ਕਿਵੇਂ ਜੇ? ਕੱਲ ਇੱਥੇ ਇਹ ਬਣੀ ਪਈ ਆ ਕਿ ਵੀ ਜਿੱਥੇ ਟਾਲੀ ਨਹੀਂ ਹੁੰਦੀ ਉੱਥੇ ਰੋਕਦੇ ਕਿਵੇਂ ਆ। ਹੁਣ ਇਹੀ ਵੇਖਣ ਵਾਲੀ ਗੱਲ ਆ। ਗੱਡੀ ਜਿਹੜੀ ਆ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ, ਕਿਸ ਰਫ਼ਤਾਰ 'ਚ ਤੇ ਕਿਸ ਦਿਸ਼ਾ ਨੂੰ ਜਾ ਰਹੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਇੱਕ ਬੜੀ ਚਰਚਿਤ ਖਬਰ ਆ ਪੰਜਾਬ ਦੀ ਇਸ ਵੇਲੇ। ਪੰਜਾਬ ਦੇ ਵਿੱਚ ਕਹਿੰਦੇ ਹਜ਼ਾਰਾਂ FIR ਪੈਂਡਿੰਗ ਨੇ ਜੀ। ਦੇਖੋ, ਪੰਜਾਬ ਦੇ ਵਿੱਚ 79,000 FIR ਜਿਹੜੀ ਆ ਉਹ ਹਾਲੇ ਇਸ ਤਰ੍ਹਾਂ ਦੀ ਆ ਜਿਹਦੇ ਵਿੱਚ ਤੈਅ ਸਮੇਂ 'ਚ ਜਾਂਚ ਹੀ ਪੂਰੀ ਨਹੀਂ ਜੀ। ਅੱਛਾ, ਇਹਦੇ ਵਿੱਚ ਅਦਾਲਤ ਨੇ ਬੜੀ ਚਿੰਤਾ ਜਾਂ ਕਹਿ ਲਓ ਕਿ ਬੜੀ ਇਹਦੇ ਵਿੱਚ ਨਾਰਾਜ਼ਗੀ ਜਿਹੜੀ ਜਤਾਈ ਆ ਕਿ ਬਈ ਤੁਸੀਂ ਕੀ ਕਰ ਰਹੇ ਹੋ। ਦਰਅਸਲ ਕੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਇੱਕ FIR ਦਰਜ ਹੁੰਦੀ ਹੈ ਜੀ। ਉਹਦੇ ਵਿੱਚ ਹੱਤਿਆ ਦਾ ਯਤਨ ਅਤੇ ਆਰਮਸ ਐਕਟ ਦੀਆਂ ਧਾਰਾ ਲਾਈਆਂ ਗਈਆਂ ਸੀ। ਕੋਰਟ ਨੇ ਪਹਿਲਾਂ ਰਾਜ ਸਰਕਾਰ ਨੂੰ ਜਾਂਚ ਵਾਸਤੇ 1 ਮਹੀਨਾ ਦਿੱਤਾ, ਬਾਵਜੂਦ ਇਸ ਤੇ ਇਸ ਮਾਮਲੇ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਠੀਕ ਹੈ ਜੀ। ਫਿਰ ਕੋਰਟ ਦੇ ਵਿੱਚ ਉਕਤ ਵਿਅਕਤੀ ਜਾਂਦਾ ਤੇ ਜਾ ਕੇ ਜਿਹੜਾ ਇਹ ਦਿੰਦੇ ਨੇ ਜਵਾਬ ਦਵਾ, ਉਹਨੂੰ ਅਦਾਲਤ ਨਾਮਨਜ਼ੂਰ ਕਰ ਦਿੰਦਾ ਹੈ। ਇਹ ਹਾਈ ਕੋਰਟ 'ਚ ਗਿਆ ਨਾ ਮਸਲਾ ਸਾਰਾ। ਹੁਣ ਇਸ ਕੇਸ ਦੇ ਵਿੱਚ ਦੱਸਦੇ ਆ ਕਿ ਇੱਕ ਦੋਸ਼ੀ ਨੂੰ ਅਗਾਊ ਜ਼ਮਾਨਤ ਮਿਲ ਗਈ ਤੇ ਦੂਜਾ ਜਿਹੜਾ ਹੈ ਉਹਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ। ਹੁਣ ਜਦੋਂ ਇਹਨਾਂ ਨੇ ਵੇਖਿਆ ਕਿ ਬਈ ਇਹ ਤੇ ਮਾਮਲਾ ਇਸ ਤਰ੍ਹਾਂ ਦਾ ਯਾਰ, ਇਹ ਕੋਈ ਗੱਲ ਹੀ ਨਹੀਂ ਗੋਲਦੇ, ਫਿਰ ਕਹਾਣੀ ਉੱਥੇ ਆ ਜਾਂਦੀ ਆ ਜੋ ਆਪਾਂ ਪਿਛਲੀ ਖਬਰ ਤੇ ਕਰਕੇ ਹਟੇ। ਉਹਨਾਂ ਨੇ ਫਿਰ ਰਿਕਾਰਡ ਮੰਗਿਆ ਕਿ ਬਾਈ ਤੁਸੀਂ ਰਿਕਾਰਡ ਦਿਓ, ਤੁਹਾਡੀਆਂ ਕਿੰਨੀਆਂ ਇਸ ਤਰ੍ਹਾਂ ਦੀਆਂ FIR ਆ ਜਿਨ੍ਹਾਂ ਦੇ ਵਿੱਚ ਜਾਂਚ ਜਿਹੜੀ ਆ, ਇਨਵੈਸਟੀਗੇਸ਼ਨ ਹੈ ਜਿਹੜੀ ਉਹ ਲਮਕਦੀ ਪਈ ਆ।
ਤਾਂ ਸਭ ਇਹਨਾਂ ਨੇ ਜਾ ਕੇ ਜੋ ਅੰਕੜਾ ਪੇਸ਼ ਕੀਤਾ ਹੈ ਉਹ ਹੈਰਾਨ ਕਰਦਾ ਹੈ ਕਿ 79,000 FIR ਜਿਹੜੀ ਹੈ ਉਹ ਹਾਲੇ ਤੈਅ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਦੇ ਪੱਖੋਂ ਅਧੂਰੀ ਆ। ਤਾਂ ਹੁਣ ਉਹਨਾਂ ਨੇ ਆਖਿਆ ਕਿ DGP ਆ ਜਾਓ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ DGP ਤੇ ਇਹਨਾਂ ਮਾਰਾਂ ਦੇ ਮਾਰੇ ਬਿਲਕੁਲ ਹੀ ਨਾ ਟੁੱਟੇ ਹੋਏ ਪਏ ਆ। ਉਹ ਤਾਂ ਕਹਿੰਦੇ ਯਾਰ ਹਰੇਕ ਤੀਜੇ ਦਿਨ ਕੀ ਮਾਮਲਾ ਹੈ। ਤਾਂ ਉਧਰੋਂ ਤੁਹਾਨੂੰ ਪਤਾ ਗੁਰਸ਼ੇਰ ਵਾਲਾ ਮਾਮਲਾ ਵੀ ਕਾਫੀ ਹਾਂਜੀ ਬਿਲਕੁਲ। ਹੁਣ ਇਹਦੇ ਵਿੱਚ DGP ਜਿਹੜੇ ਆ ਉਹ ਜਾ ਕੇ ਜਵਾਬ ਦੇਣਗੇ, ਇਹਨਾਂ ਨੂੰ ਮਤਲਬ ਕਿ ਤੈਅ ਸਮੇਂ ਦੇ ਵਿੱਚ ਉੱਥੇ ਜਵਾਬ ਜਿਹੜਾ ਉਹ ਦੇਣਾ ਪਵੇਗਾ 1 ਹਫ਼ਤੇ ਦੇ ਅੰਦਰ 2 ਹਫ਼ਤਿਆਂ ਦੇ ਅੰਦਰ ਸੌਰੀ। ਤਾਂ ਗੱਲ ਇਹ ਆ ਕਿ ਫਿਰ ਐਕਸ਼ਨ ਪਲਾਨ ਜਿਹੜਾ ਹੋਏਗਾ ਉਹ ਇਹਨਾਂ ਨੂੰ ਸੌਂਪਣਾ ਪਵੇਗਾ ਕਿ ਅਸੀਂ ਹੁਣ ਬਾਈ ਇਸ ਤਰ੍ਹਾਂ ਕਰਾਂਗੇ ਕਿ ਇਹ FIR ਜਿਹੜੀਆਂ ਪੈਂਡਿੰਗ ਪਈਆਂ ਨੇ ਉਹਨਾਂ ਦੀ ਜਾਂਚ ਕਰੀਏ। ਪ੍ਰਵੀਨ ਜੀ ਸਮੱਸਿਆ ਜਿਹੜੀ ਆ ਨਾ, ਸਮੱਸਿਆ ਦੀ ਜੜ ਵਾਰ-ਵਾਰ ਮੈਂ ਕਹਿੰਦਾ ਪੁਲਿਸਿੰਗ ਦੀ ਜਿਹੜੀ ਸਮੱਸਿਆ ਉਹਦੀ ਜੜ ਜਿਹੜੀ ਆ ਉਹ ਬਹੁਤ ਡੂੰਘੀ ਆ। ਨਾ ਹਾਈ ਕੋਰਟ ਕਦੇ ਚੰਗੀ ਤਰ੍ਹਾਂ ਸਮਝਦਾ, ਨਾ ਸਾਡੀ ਲੀਡਰਸ਼ਿਪ ਅਤੇ ਨਾ ਹੀ ਜਰਨਲਿਸਟ। ਸਮੱਸਿਆ ਪਤਾ ਕੀ ਆ, ਅੱਜ ਤੋਂ 20 ਸਾਲ ਪਹਿਲਾਂ ਦਾ ਅੰਕੜਾ ਕੱਢ ਲਓ ਤਦ ਵੀ ਤੁਹਾਨੂੰ 70 ਤੋਂ 80,000 ਨਫਰੀ ਜਿਹੜੀ ਆ ਪੁਲਿਸ ਦੀ ਨਜ਼ਰ ਆਏਗੀ। ਅੱਜ ਵੀ 70 ਤੋਂ 80 ਆ। ਹੁਣ ਮੈਂ ਤੇ 92-93 ਤੋਂ ਅਖਬਾਰ ਪੜ੍ਹਦਾ ਜੀ, ਠੀਕ ਹੈ ਨਾ। ਤਾਂ ਮੇਰੇ ਖਿਆਲ ਦੇ ਨਾਲ ਉਦੋਂ ਵੀ ਇੱਥੇ ਜੀ ਹੋਊਗੀ 60-70 ਦੇ ਦਰਮਿਆਨ। ਤਾਂ ਤੁਸੀਂ ਇਹ ਦੇਖੋ ਕਿ ਆਬਾਦੀ ਜਿਹੜੀ ਆ ਉਹ 90 ਤੋਂ ਲੈ ਕੇ ਹੁਣ ਤੱਕ ਕਿੰਨੀ ਹੋ ਗਈ ਪੰਜਾਬ ਦੀ। ਇਹਦਾ ਮਤਲਬ ਹੈ ਕਿ ਤੁਹਾਡੇ ਕੇਸ ਜ਼ਿਆਦਾ ਰਜਿਸਟਰਡ ਹੋਣਗੇ, ਪੁਲਿਸ ਜ਼ਿਲ੍ਹੇ ਤੁਹਾਡੇ ਜ਼ਿਆਦਾ ਬਣ ਗਏ ਜੀ। ਬਿਲਕੁਲ, ਨਸ਼ਾ ਜ਼ਿਆਦਾ ਵੱਧ ਗਿਆ। ਤਾਂ ਜਦੋਂ FIR ਚੋਰੀਆਂ, ਅਗਵਾ, ਮਿਸਿੰਗ ਇਹ ਸਭ ਜ਼ਿਆਦਾ ਹੋਣਗੀਆਂ ਤੇ ਤੁਹਾਡੇ ਕੋਲ ਇਨਵੈਸਟੀਗੇਟਰ ਚਾਹੀਦੇ ਆ ਕਿ ਨਹੀਂ ਜ਼ਿਆਦਾ? ਬਿਲਕੁਲ ਚਾਹੀਦੇ ਜੀ, ਬਿਲਕੁਲ। ਤਾਂ ਇਨਵੈਸਟੀਗੇਟਰ ਜਿਹੜੇ ਹੁੰਦੇ ਨੇ ਉਹ ਥਾਣਿਆਂ 'ਚ ਮਹਿਜ਼ 2, 4, 5 ਹੀ ਹੁੰਦੇ ਆ ਜੀ, ਕਿਉਂਕਿ ਨਫਰੀ ਦੇ ਵਿੱਚੋਂ ਵੀ 10,000 ਦੇ ਕਰੀਬ ਤਾਂ VIP ਡਿਊਟੀ ਸ਼ੂਟੀ ਇੱਧਰ ਉੱਧਰ ਤੁਰਿਆ ਫਿਰਦਾ ਹੈ ਜੀ। 5-10,000 ਕਚਹਿਰੀਆਂ 'ਚ ਰੈਗੂਲਰ ਇੱਧਰ ਗੇੜਿਆਂ 'ਚ ਤੁਰਿਆ ਫਿਰਦਾ ਜੀ, ਠੀਕ ਹੈ ਨਾ। ਸੋ ਗਵਾਹੀਆਂ ਨੇ ਇੱਧਰ ਤੁਰੇ ਜਾਣਾ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ ਇਨਵੈਸਟੀਗੇਟਰ ਜਿਹੜੇ ਆ ਉਹ ਕੀ ਆ ਕਿ ਨਾਲੇ ਤਾਂ ਫੀਲਡ ਦੀ ਡਿਊਟੀ ਦਿੰਦੇ ਆ, ਰੇਡਾਂ ਮਾਰਨੀਆਂ ਉਹਨਾਂ ਨੇ, ਨਾਲੇ ਬੈਠ ਕੇ ਇਹ ਕਲੈਰੀਕਲ ਇੱਕ ਤਰ੍ਹਾਂ ਦਾ ਕੰਮ ਹੁੰਦਾ ਜਿਹੜਾ ਕਰਨਾ। ਸੋ ਸਮੱਸਿਆ ਦੀ ਜੜ ਇੱਥੇ ਆ ਜੀ। ਤਾਂ ਮਤਲਬ ਇੱਕ ਤੇ ਹੈ ਕਿ ਇਨਵੈਸਟੀਗੇਸ਼ਨ ਵੈਸੇ ਹੀ ਜਦੋਂ ਨਾ ਨਫਰੀ ਪੂਰੀ ਆ ਨਾ ਵਹੀਕਲ ਪੂਰੇ ਆ ਤਾਂ ਫਿਰ ਜਾਣਾ ਕਿਤੇ ਬਿੱਲ ਨਹੀਂ ਪੈਣੇ। ਪੁਲਿਸ ਜਿਹੜੀ FIR ਦਰਜ ਕਰਕੇ ਹੱਥ ਤੇ ਹੱਥ ਰੱਖ ਕੇ ਬਹਿ ਜਾਂਦੀ ਆ ਕਿ ਜਿੱਦਣ ਕੋਈ ਥਾਣੇ ਆ ਗਿਆ, ਮੰਨ ਲਓ ਕੋਈ ਚੋਰ ਆ, ਉਹਨੇ 50 ਚੋਰੀਆਂ ਕੀਤੀਆਂ, 55ਵੀਂ 'ਚ ਕਿਤੇ ਫਸ ਗਿਆ, 50 ਪੈਂਡਿੰਗ ਪਈਆਂ ਨੇ, ਉਦੋਂ ਸਾਰਾ ਹੱਲ ਹੋ ਜੂ, ਚੋਰ ਆਪੇ ਹੀ ਆ ਜਾਏ ਥਾਣੇ ਕਿਸੇ ਹੋਰ ਚੋਰੀ ਦੇ ਕੇਸ 'ਚ। ਤਾਂ ਇਸ ਤਰ੍ਹਾਂ ਦੀ ਸੂਰਤ ਹਾਲ ਹੈ ਕਿ ਇੱਕ ਤਾਂ ਇਹਨਾਂ ਦੇ ਜਿਹੜੇ ਤਫਤੀਸ਼ੀ ਨੇ ਉਹ ਵੀ ਥੋੜੇ ਨੇ, ਦੂਜਾ ਇਹ ਆ ਕਿ ਪੁਲਿਸ ਦੀ ਨਫਰੀ ਜਿਹੜੀ ਘੱਟ ਹੈ, ਤੀਜੀ ਚੀਜ਼ ਇਹ ਆ ਕਿ ਪੁਲਿਸ ਦੇ ਵਿੱਚ ਇਹ ਇੱਛਾ ਸ਼ਕਤੀ ਵੀ ਮਰਦੀ ਜਾ ਰਹੀ ਆ ਕਿ ਬਈ ਅਸੀਂ ਬਾਹਰਲੀ ਸਟੇਟ 'ਚ ਜਾਵਾਂਗੇ ਕਿ FIR ਮੰਨ ਲਓ ਕੋਈ ਮਿਸਿੰਗ ਦੀ, ਪਤਾ ਵੀ ਲੱਗ ਜਾਂਦਾ ਕਿ ਇਸ ਸਟੇਟ 'ਚ ਉਹ ਹੋ ਸਕਦਾ। ਹੁਣ ਕਿਹੜਾ ਜਾ ਕੇ ਗੇੜਾ ਕੱਢੇ, ਤੇ ਫਿਰ ਜੇ ਕੇਸ ਵੀ ਬਣੇਗਾ ਤਾਂ ਫਿਰ ਉਹ ਅੰਤਰਰਾਜੀ ਮਾਮਲਾ ਬਣ ਜਾਂਦਾ ਜੀ। ਜ਼ਰੂਰੀ ਕੇਸ 'ਚ ਤਾਂ ਚਲੇ ਜਾਂਦੇ। NDPS ਦੇ ਵਿੱਚ ਵੀ ਇਹੋ ਆ। ਮੈਨੂੰ ਖੁਦ ਬਹੁਤ ਵੱਡੇ ਅਫਸਰ ਨੇ ਦੱਸਿਆ, ਬਹੁਤ ਕਾਬਲ ਨੌਜਵਾਨ ਅਫਸਰ, ਉਹਨੇ ਕਿਹਾ ਜੀ ਭਾਜੀ ਸਾਨੂੰ ਕਿਹੜਾ ਪਤਾ ਨਹੀਂ ਹੁੰਦਾ, ਅਸੀਂ ਬੰਦਾ ਫੜਦੇ ਆ 5 ਕਿਲੋ ਵਾਲਾ, ਸਾਨੂੰ ਪਤਾ ਵੀ ਹੁੰਦਾ ਕਿ ਦਿੱਲੀ ਬੈਠਾ ਜਿਹੜਾ ਬੰਦਾ 5 ਕੁਇੰਟਲ ਲਈ ਬੈਠਾ, ਅਸੀਂ ਦਿੱਲੀ ਨਹੀਂ ਜਾ ਸਕਦੇ, ਕਿਉਂ ਪੰਗੇ ਨੂੰ ਪੈਣਾ ਅਸੀਂ? ਨਾ ਸਾਡੇ ਅਫਸਰ ਇਸ਼ੁਕ ਨੇ, ਨਾ ਸਾਡੀ ਸਰਕਾਰ ਇਸ਼ੁਕ ਹੈ ਕਿ ਉਹਨੂੰ ਚੱਕੀਏ ਜਾ ਕੇ। ਮਤਲਬ ਇਹ ਸਭ ਲੀਪਾ ਪੂਚੀ ਜੀ ਚੱਲਦੀ ਹੈ। ਤਾਂ ਹੁਣ ਇਹ ਜਦੋਂ 2 ਹਫ਼ਤਿਆਂ ਬਾਅਦ ਉੱਥੇ ਜਾ ਕੇ ਦੇਣਗੇ ਜਵਾਬ ਤਾਂ ਫਿਰ ਪਤਾ ਲੱਗੂਗਾ ਕਿ ਅੱਗੇ ਕੀ ਹੁੰਦਾ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਮੱਸਿਆ ਦੀ ਜੜ ਜਿਹੜੀ ਆ ਉਹ ਕਾਫੀ ਡੂੰਘੀ ਹੈ ਜੀ। ਜੀ ਬਿਲਕੁਲ ਬਿਲਕੁਲ ਮਿੱਠੀ ਜੀ। ਤੇ ਸਰਕਾਰ ਹੁਣ ਮਾਈਨਿੰਗ ਦੇ ਮਾਮਲੇ ਦੇ ਵਿੱਚ ਕਿਹੜਾ ਨਵਾਂ ਕਦਮ ਚੁੱਕਣ ਜਾ ਰਹੀ ਹੈ ਜੀ? ਦੇਖੋ ਇਹਨਾਂ ਨੇ ਹੁਣ ਹਰਿਆਣਾ ਦੀ ਖਣਨ ਨੀਤੀ ਹੈ ਜਿਹੜੀ, ਮਾਈਨਿੰਗ ਨੂੰ ਖਣਨ ਕਹਿੰਦੇ ਆਪਾਂ, ਤਾਂ ਉਹ ਖਣਨ ਨੀਤੀ ਜਿਹੜੀ ਆ ਕਾਪੀ ਕਰਨ ਦਾ ਫੈਸਲਾ ਇਹਨਾਂ ਨੇ ਕੀਤਾ, ਬਣਾ ਲਿਆ। ਹਾਂਜੀ, ਪਿਛਲੀ ਨੀਤੀ ਤੋਂ ਇਹਨਾਂ ਨੂੰ ਸਿਰਫ 300 ਕਰੋੜ ਰੁਪਏ ਦਾ ਮਾਲੀਆ ਮਿਲ ਰਿਹਾ ਸੀ। ਹੁਣ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਵਰਗਾ ਗੱਪੀ ਆਦਮੀ ਤੁਸੀਂ ਦੇਖਿਆ ਹੋਣਾ, ਉਹਨਾਂ ਨੇ
ਇਸ ਤਰ੍ਹਾਂ ਕਿਹਾ ਸੀਗਾ ਕਿ ਬਈ ਅਸੀਂ ਇੰਨਾ ਮਾਈਨਿੰਗ ਚੋਂ ਕੱਢ ਦਿਆਂਗੇ, ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਉਹ ਸਭ ਚੀਜ਼ਾਂ ਦਮ ਤੋੜ ਰਹੀਆਂ। ਤਾਂ ਹੁਣ ਇਸ ਨੂੰ ਮਤਲਬ ਕਿ 300 ਕਰੋੜ ਨੂੰ ਵਧਾ ਕੇ ਇਹਨਾਂ ਨੇ 800 ਕਰੋੜ ਤੱਕ ਲਿਜਾਣ ਦਾ ਟੀਚਾ ਰੱਖਿਆ। ਤਾਂ ਇਸ ਰਿਪੋਰਟ ਦੇ ਵਿੱਚ ਸਿੰਪਲੀ ਜੇ ਆਪਾਂ ਕਹੀਏ ਕਿ ਜਿੱਦਾਂ ਹੁਣ ਹਰ ਟਿੱਪਰ ਤੇ ਜਿਹੜਾ ਉਹ GPS ਲਾ ਦੇਣਗੇ, ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ। ਅੱਛਾ, ਨਵਜੋਤ ਸਿੰਘ ਸਿੱਧੂ ਬਾਰੇ ਵੀ ਇੱਕ ਇੰਟਰਸਟਿੰਗ ਜਾਣਕਾਰੀ ਮਿਲੀ ਪਿਛਲੇ ਦਿਨੀ ਮੈਨੂੰ। ਕੋਈ ਨੌਜਵਾਨ ਆਗੂ ਮਿਲਿਆ ਕਾਂਗਰਸ ਦਾ, ਉਹ ਕਹਿੰਦਾ ਜੀ ਜੋ ਨਵਜੋਤ ਸਿੰਘ ਸਿੱਧੂ ਆਪਣੀ ਮਾਈਨਿੰਗ ਪਾਲਿਸੀ ਜਾਂ ਸੈਂਡ ਪਾਲਿਸੀ ਲੈ ਕੇ ਆਏ, ਦਰਅਸਲ ਉਹ ਤੇਲੰਗਾਨਾ ਦੀ ਇੱਕ ਪਾਰਟੀ ਸੀਗੀ ਜੀ, ਕਾਂਗਰਸ ਸਰਕਾਰ ਵੇਲੇ ਇੱਥੇ ਆਈ ਸੀਗੀ। ਇੰਟਰਸਟਿੰਗ ਗੱਲ ਹੋਵੇ, ਨਾਲ ਜੁੜ ਗਏ। ਉਹ ਆਈ ਸੀਗੀ ਤੇ ਉਹਨਾਂ ਨੇ ਗੱਲ ਕੀਤੀ ਸੀ ਕਿ ਸਾਰਾ ਉਹਨਾਂ ਦਾ ਸੀਗਾ ਇਹ ਜੁਗਾੜ, ਤੇ ਜਿੱਥੋਂ ਸਿੱਧੂ ਸਾਹਿਬ ਨੂੰ ਫਿਰ ਜਾਣਕਾਰੀ ਮਿਲੀ। ਹਾਲਾਂਕਿ ਉਸ ਪਾਰਟੀ ਨੂੰ ਕੰਮ ਨਹੀਂ ਮਿਲਿਆ, ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਅਸੀਂ ਦੁੱਗਣਾ ਤਿੱਗਣਾ ਤੁਹਾਨੂੰ ਕਰ ਦਿਆਂਗੇ। ਜਿਹੜਾ ਕੋਈ ਦੂਜਾ ਕੋਈ ਲੈਂਦਾ, ਅਪਰ ਹੈਂਡ ਰੱਖ ਕੇ ਲੈਂਦਾ ਨਾ, ਉਹਨੂੰ ਵੀ ਦੁੱਗਣਾ ਦੇ ਦਿਆ, ਪਾਸੇ ਹੋ ਜਾਓ ਜੀ। ਤਾਂ ਉਹ ਕੰਮ ਵਿੱਚ ਹੀ ਰਹਿ ਗਿਆ ਜੀ। ਤਾਂ ਖੈਰ ਨਵਜੋਤ ਸਿੰਘ ਸਿੱਧੂ ਨੂੰ ਉਹ ਜਾਣਕਾਰੀ ਮਿਲੀ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਆ ਕਿ ਗਲੋਬਲ ਪੋਜੀਸ਼ਨਿੰਗ ਸਿਸਟਮ ਹੁੰਦਾ ਜਿਹੜਾ GPS ਵੀ ਉਹ ਲਾਉਣ ਦਾ ਫੈਸਲਾ ਕੀਤਾ। ਤੇ ਦੂਜੇ ਪਾਸੇ 3 ਸਾਲ ਵਾਸਤੇ ਨਹੀਂ, ਇਹ ਕਹਿੰਦੇ ਵੀ ਖੱਡਾਂ ਦੀ ਜਿਹੜੀ ਨਿਲਾਮੀ ਆ ਉਹ 10 ਸਾਲ ਵਾਸਤੇ ਕਰਾਂਗੇ। ਠੀਕ ਹੈ ਜੀ। ਤਾਂ ਇਹ ਹਰਿਆਣੇ ਦੀ ਹੀ ਪਾਲਿਸੀ ਆ। ਤਾਂ ਤੁਸੀਂ ਮਤਲਬ ਕਿ ਇਹ ਦੇਖੋ ਕਿ ਇਹਨਾਂ ਦੀ 3 ਸਾਲ ਇਹ ਮਾਤੀ ਮਾਰੀ ਰਹੀ ਆ ਕਿ GPS ਹੀ ਲਾ ਦਈਏ। ਤਾਂ ਹੁਣ ਪ੍ਰਵੀਨ ਜੀ ਕੁਛ ਵੀ ਨਹੀਂ ਹੈ। ਇੱਧਰੋਂ ਹਿਮਾਚਲ ਵਾਲੀ ਸਾਈਡ ਤੋਂ ਬਤੇਰੀ ਮਾਈਨਿੰਗ ਹੁੰਦੀ ਆ, ਪਰਚੀਆਂ ਕੱਟੀਆਂ ਜਾ ਰਹੀਆਂ ਨੇ, ਬਹੁਤ ਔਖਾ ਹੈ। ਇਸ ਮਾਈਨਿੰਗ ਨੂੰ ਰੋਕਣਾ ਬਹੁਤ ਔਖਾ ਹੈ। ਬਾਕੀ ਇਸ ਸਰਕਾਰ ਦੇ ਵਿੱਚ ਤੇ ਵੈਸੇ ਉਮੀਦ ਘਟਦੀ ਆ, ਕਿਉਂਕਿ ਸਭ ਸੈਟਿੰਗਾਂ ਜਿੱਥੇ ਜਿੱਥੇ ਹੋਣੀਆਂ ਨੇ ਉਹ ਹੋਈਆਂ ਪਈਆਂ। ਬਾਕੀ ਦੇਖੋ, ਚਲੋ ਮਾਲੀਆ ਹੀ 300 ਤੋਂ 800 ਕਰੋੜ ਤੱਕ ਹੋ ਜਾਵੇ ਤਾਂ ਉਹ ਵੀ ਤਾਂ ਵੀ ਠੀਕ ਆ। ਪਰ ਉਹ ਦਾਵਾ ਜਿਹੜਾ ਇਹਨਾਂ ਨੇ ਕਿਹਾ 20,000 ਕੱਢ ਦਿਆਂਗੇ, 2,000 ਕੱਢ ਦਿਆਂਗੇ, ਪਤਾ ਨਹੀਂ ਕਿੰਨੇ ਹਜ਼ਾਰ ਕੱਢ ਦਿਆਂਗੇ, ਉੱਥੋਂ ਤੱਕ ਤੇ ਹਾਲੇ ਇਹ ਆਪਣੇ ਆਪ ਜਿਹੜੇ ਅੰਕੜੇ ਪੇਸ਼ ਕਰ ਰਹੇ ਉਹਦੇ ਮੁਤਾਬਕ ਵੀ ਨਹੀਂ ਪਹੁੰਚਦੇ ਲੱਗਦੇ ਜੀ। ਬਿਲਕੁਲ, ਇਹ ਤਾਂ ਜਿਵੇਂ ਤੁਸੀਂ ਮਿੰਟੂ ਜੀ ਕਿਹਾ ਵੀ ਗੱਲਾਂ ਦਾ ਕੜਾ ਜਾਂ ਗੱਪਾਂ ਦਾ ਕੜਾ ਕਹਿ ਲਓ। ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਚੋਣ ਪ੍ਰਚਾਰ ਕਰਦੇ ਸੀ 2022 ਦੇ ਲਈ, ਉਦੋਂ ਕਹਿੰਦੇ ਸੀ ਇੰਨੇ ਹਜ਼ਾਰ ਕਰੋੜ ਇੱਧਰੋਂ, ਇੰਨੇ ਹਜ਼ਾਰ ਕਰੋੜ ਇੱਧਰੋਂ। ਪਰ ਹੁਣ ਤੁਸੀਂ ਦੱਸ ਹੀ ਦਿੱਤਾ ਵੀ ਕਈ ਜਾਣ ਜੋ ਮਰਜ਼ੀ ਆਇਆ ਤਾਂ 300 ਕਰੋੜ ਹੀ ਹੈ, ਤੇ ਕਿੱਥੇ 30,000 ਕਰੋੜ, ਕਿੱਥੇ 20,000 ਕਰੋੜ, ਤੇ ਕਿੱਥੇ 300 ਕਰੋੜ। ਹਾਂਜੀ, 300 ਕਰੋੜ ਆਇਆ, ਹੁਣ 800 ਕਰੋੜ ਦਾ ਟੀਚਾ ਰੱਖ ਲਿਆ। ਥੋੜਾ ਹੈ, ਥੋੜੇ ਕੀ ਜ਼ਰੂਰਤ ਹੈ। ਬਿਲਕੁਲ ਸਹੀ ਹੈ। ਐਡਵੋਕੇਟ ਖਹਿਰਾ ਨੇ ਜੀ ਜਥੇਦਾਰ ਸਾਹਿਬ ਨੂੰ ਪੱਤਰ ਲਿਖਿਆ ਜੀ। ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਐਡਵੋਕੇਟ ਜਿਹੜੇ ਮਨਜੀਤ ਸਿੰਘ ਖਹਿਰਾ ਹੈ, ਇਹਨਾਂ ਨੇ ਬਹੁਤ ਲੀਡਰਾਂ ਲਈ ਕੰਮ ਕੀਤਾ ਹੈ, ਪਾਰਟੀਆਂ ਲਈ ਕੰਮ ਕੀਤਾ ਹੈ। ਮਤਲਬ ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ, ਇਹਨਾਂ ਵਾਸਤੇ ਕੰਮ ਕੀਤਾ ਹੈ। ਮਤਲਬ ਕਿ ਇਹ ਇੱਕ ਬਹੁਤ, ਹੁਣ ਤਾਂ ਬਜ਼ੁਰਗ ਨੇ, ਮਾਹਰ ਸਿੱਖ ਵਕੀਲ ਸੀਗੇ ਇਸੇ ਟਾਈਮ ਚੋਟੀ ਦੇ। ਤਾਂ ਦੇਖੋ ਹੁਣ ਤੁਹਾਨੂੰ ਪਤਾ ਅਕਾਲੀ ਦਲ ਦੇ ਵਿੱਚ ਪ੍ਰਵੀਨ ਜੀ ਜਿਹੜਾ ਇਸ ਵੇਲੇ ਇੱਕੋ ਇੱਕ ਸੰਕਟ ਹੈ ਇਸ ਚੀਜ਼ ਨੂੰ ਲੈ ਕੇ ਕਿ ਭਾਈ ਜਿਹੜੀ ਉਹ ਕਮੇਟੀ ਗਠਿਤ ਕੀਤੀ ਗਈ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮੈਂਬਰੀ, ਕਿ ਉਹ ਇਨ ਬਿਨ ਹੁਕਮ ਲਾਗੂ ਹੋ ਜਾਵੇ। ਬਾਕੀ ਸਭ ਕੁਝ ਮਤਲਬ ਕਿ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਕਰ ਚੁੱਕੀ ਹੈ, ਉਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਕਿੰਤੂ ਪਰੰਤੂ ਵੀ ਕੋਈ ਨਹੀਂ ਹੈ। ਲੋਕ ਕਹਿੰਦੇ ਕਿ ਠੀਕ ਹੈ, ਬਸ ਉੱਥੇ ਆ ਕੇ ਘਰੇੜ ਜੀ ਪੈ ਗਈ ਹੈ। ਸੁਧਾਰ ਲਹਿਰ ਵਾਲੇ ਕਹਿੰਦੇ ਆ ਕਿ ਇਹਨਾਂ ਨੇ ਉਸ ਫੈਸਲੇ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਬਾਈਪਾਸ ਕਰ ਦਿੱਤਾ ਵਗੈਰਾ ਵਗੈਰਾ, ਉਹਨਾਂ ਦੀਆਂ ਨਾਰਾਜ਼ਗੀਆਂ ਨੇ। ਤਾਂ ਇਹਨਾਂ ਨੇ ਇੱਕ ਖੱਤ ਲਿਖਿਆ। ਇਹ ਸੀਨੀਅਰ ਐਡਵੋਕੇਟ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਾਈ ਬਹੁਤ ਬੰਦਿਆਂ ਨਾਲ ਕੰਮ ਕਰ ਚੁੱਕੇ ਆ, ਅਕਾਲੀ ਲੀਡਰਾਂ ਦੇ ਨਾਲ, ਜਿਵੇਂ ਮਾਸਟਰ ਤਾਰਾ ਸਿੰਘ ਨਾਲ, ਹੁਕਮ ਸਿੰਘ ਨਾਲ, ਪ੍ਰਕਾਸ਼ ਸਿੰਘ ਬਾਦਲ, ਅਜੀਤ ਬਰਨਾਲਾ ਨਾਲ ਕਾਨੂੰਨੀ ਸਲਾਹਾਂ ਦਿੱਤੀਆਂ, ਪੁਰਾਣੇ ਵਕੀਲ। ਇਹਨਾਂ ਨੇ 2 ਸਫ਼ਿਆਂ ਦੀ ਚਿੱਠੀ ਜਿਹੜੀ ਹੈ ਉਹ ਲਿਖ ਕੇ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਾਏ ਹੀ ਦਿੱਤੀ ਜਾ ਸਕਦੀ ਹੈ ਨਾ, ਤਾਂ ਇਹਨਾਂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਠੀਕ ਹੈ ਜੀ। ਤੇ ਇਹਨਾਂ ਨੇ ਕਿਹਾ ਕੁੱਲ ਮਿਲਾ ਕੇ ਜੇ ਆਪਾਂ ਹੁਣ ਇਸ ਗੱਲ ਦਾ ਜੇ ਇੱਕ ਸਿੱਟਾ ਕੱਢਣਾ ਹੋਵੇ, ਨਿਚੋੜ ਕੱਢਣਾ ਹੋਵੇ, ਲੰਮੀ ਚੌੜੀ ਚਿੱਠੀ ਹੈ, ਕਾਨੂੰਨੀ ਭਾਸ਼ਾ ਹੈ, ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਇਹੋ ਆ ਕਿ ਇਹ ਕਮੇਟੀ ਜਿਹੜੀ ਆ ਉਹ ਕੰਮ ਕਰ ਸਕਦੀ ਆ, ਕਿਉਂਕਿ ਅਕਾਲੀਆਂ ਨੇ ਦਲੀਲ ਦਿੱਤੀ ਹੈ ਨਾ ਸਰ।
ਅਕਾਲੀਆਂ ਨੇ ਦਲੀਲ ਦਿੱਤੀ ਸੀਗੀ ਕਿ ਬਈ ਜੇਕਰ ਅਸੀਂ ਇਸ ਕਮੇਟੀ ਦਾ ਜਿਹੜਾ ਇਹ ਫੈਸਲਾ ਅੱਖਰ ਅੱਖਰ ਲਾਗੂ ਕਰਦੇ ਹਾਂ ਤਾਂ ਸਾਡਾ ਸੰਵਿਧਾਨਕ ਸੰਕਟ ਛਿੜ ਜਾਏਗਾ ਜੀ। ਤੇ ਪਿੱਛੇ ਜੇ ਵਰਕਿੰਗ ਕਮੇਟੀ ਦੀ ਦੱਸਦੇ ਆ ਮੀਟਿੰਗ ਹੋਈ ਆ ਪ੍ਰਵੀਨ ਜੀ, ਉਹਦੇ ਵਿੱਚ ਕੁਝ ਅਕਾਲੀ ਆਗੂ ਖੇਬੜੇ ਵੀ ਆ। ਮਸਲਨ ਇਹ ਸੁਣਿਆ ਹੈ ਕਿ ਝੁੰਦਾ ਸਾਹਿਬ ਹੱਕ 'ਚ ਸੀਗੇ ਵੀ ਕਮੇਟੀ ਵਾਲਾ ਜਿਹੜਾ ਫੈਸਲਾ ਲਾਗੂ ਕਰ ਲਈਏ, ਤੇ ਮਹੇਸ਼ਿੰਦਰ ਸਿੰਘ ਜੀ ਜਿਹੜੇ ਪੇਸ਼ੇ ਤੋਂ ਵਕਾਲਤ ਨਾਲ ਜੁੜੇ ਆ, ਉਹਨਾਂ ਨੇ ਆਖਿਆ ਤੁਸੀਂ ਗਰੰਟੀ ਚੁੱਕਨੇ ਕਿ ਬਈ ਮਤਲਬ ਕਿ ਜੋ ਸਾਡੀ ਰਜਿਸਟ੍ਰੇਸ਼ਨ ਰੱਦ ਨਹੀਂ ਹੋਏਗੀ। ਇਸ ਤਰ੍ਹਾਂ ਹੋਰ ਵੀ ਜਿੱਦਾਂ ਗਰੇਵਾਲ ਸਾਹਿਬ ਨੇ ਜਾਂ ਰਜਿੰਦਰ ਸਿੰਘ ਜੀ ਦਾ ਵੀ ਸ਼ਾਇਦ ਜ਼ਿਕਰ ਆ ਰਿਹਾ ਸੀ ਕਿ ਅਕਾਲੀ ਲੀਡਰ ਇਸ ਹੱਕ 'ਚ ਸੀਗੇ। ਆਪਸ 'ਚ ਮੀਟਿੰਗ ਦਾ ਮਤਲਬ ਕੀ ਹੁੰਦਾ? ਇਹੀ ਹੁੰਦਾ ਨਾ। ਪਰ ਗੱਲ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਇੱਕ ਜਿਹੜਾ ਕਾਨੂੰਨ ਦਾ ਜਾਣਕਾਰ ਧੜਾ ਹੈ, ਉਹ ਇਹੋ ਕਹਿੰਦਾ, ਵਿਰਸਾ ਸਿੰਘ ਵਲਟੋਆ ਵੇਲੇ ਵੀ ਤੇ ਇਹੋ ਹੋਇਆ ਸੀਗਾ ਨਾ ਕਿ ਜੇ ਉਹ ਫੈਸਲਾ 10 ਸਾਲ ਵਾਲਾ ਉਹਨਾਂ ਨੂੰ ਪਾਰਟੀ ਚੋਂ ਐਕਸਪੈਲ ਕਰਨ ਵਾਲਾ ਲਾਗੂ ਹੁੰਦਾ ਹੈ ਤਾਂ ਰਜਿਸਟ੍ਰੇਸ਼ਨ ਤੇ ਖਤਰਾ ਹੈ। ਹਾਂਜੀ ਹਾਂਜੀ। ਤੇ ਉਦੋਂ ਉਹਨਾਂ ਨੇ ਫਿਰ ਅਸਤੀਫਾਈ ਜਿਹੜਾ ਅਗਾਊ ਲੈ ਲਿਆ ਸੀ। ਤਾਂ ਇਹ ਮਤਲਬ ਕਿ ਮਨਜੀਤ ਸਿੰਘ ਖਹਿਰਾ ਹੋਰਾਂ ਦਾ ਇਹ ਖਤ ਜਿਹੜਾ ਹੈ ਉਹਦਾ ਮਜ਼ਮੂਨ ਜਾਂ ਕਹਿ ਲਓ ਮੌਜੂ ਇਹੋ ਹੀ ਆ ਕਿ ਇਹ ਪਾਰਟੀ ਜਿਹੜੀ ਮਤਲਬ ਕਿ ਅਕਾਲੀ ਦਲ ਬਾਦਲ ਦੀ ਹੈ, ਇਹਦੇ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਕਿਉਂਕਿ ਦੇਸ਼ ਦਾ ਸੰਵਿਧਾਨ ਸਾਰੇ ਧਰਮਾਂ ਦਾ ਆਦਰ ਕਰਦਾ ਹੈ। ਤਾਂ ਹੁਣ ਦੇਖੋ ਅੱਗੇ ਇਸ ਚਿੱਠੀ ਦਾ ਕੀ ਅਸਰ ਹੁੰਦਾ, ਪਰ ਮੇਰੇ ਖਿਆਲ ਦੇ ਨਾਲ ਇਹ ਚਿੱਠੀ ਜਿਹੜੀ ਹੈ ਉਹ ਕਾਫੀ ਕੁਝ ਸਾਫ਼ ਕਰਦੀ ਹੈ ਕਿਉਂਕਿ ਇੱਕ ਕਾਨੂੰਨੀ ਬਹਿਸ ਹੈ ਨਾ। ਆਪਾਂ ਪ੍ਰਵੀਨ ਜੀ ਕਾਨੂੰਨ ਦੇ ਮਾਹਰ ਨਹੀਂ ਆ। ਮੈਂ ਵੈਸੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਕਈ ਆਰਡਰ ਲੱਭੇ ਹੋਏ ਆ, ਕਿਸੇ ਦਿਨ ਮੈਂ ਸਾਰੇ ਜੋੜ ਕੇ ਫਿਰ ਵੇਖਾਂਗੇ, ਸਿੱਟਾ ਕੱਢ ਕੇ ਉਹਦੇ ਤੇ ਕਈ ਹੈਗੇ ਨੇ, ਉਹਦੇ ਤੇ ਫੈਸਲੇ ਆਏ ਹੋਏ ਆ। ਪਰ ਮੇਰੇ ਖਿਆਲ ਦੇ ਨਾਲ ਮਨਜੀਤ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਖਤ ਲਿਖਿਆ ਹੈ ਉਹਦੇ ਚ ਜਿਹੜੀ ਕਾਨੂੰਨੀ ਰਾਏ ਦਿੱਤੀ ਆ, ਉਹਦਾ ਨਿਚੋੜ ਇਹੋ ਹੀ ਨਿਕਲਦਾ ਹੈ ਕਿ ਇਹ ਜਿਹੜੀ ਹੈਗੀ ਆ ਮਤਲਬ ਕਿ ਜੋ ਕਮੇਟੀ ਤੋਂ ਕੰਮ ਕਰ ਸਕਦੀ ਆ, ਮੈਂ ਜਿੰਨਾ ਕੁ ਸਮਝਿਆ ਇਸ ਗੱਲ। ਜੀ ਜੀ ਬਿਲਕੁਲ। ਪਹਿਲਾਂ ਵੀ ਕਈ ਜਿਹੜੇ ਕਾਨੂੰਨੀ ਮਾਮਲਿਆਂ ਦੇ ਮਾਹਰ ਨੇ, ਜਿਵੇਂ ਮਿੰਟੂ ਜੀ ਚਲੋ ਤੁਸੀਂ ਦੱਸਿਆ ਹੀ ਆ ਵੀ ਆਪਾਂ ਕਾਨੂੰਨੀ ਮਾਹਰ ਨਹੀਂ ਆ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਇਸ ਕਮੇਟੀ ਨੂੰ ਕੰਮ ਕਰਨ ਤੇ ਕੋਈ ਰੋਕ ਨਹੀਂ ਹੈ। ਪਰ ਜਿਵੇਂ ਹੁਣ ਤਾਂ ਮਤਲਬ ਐਡਵੋਕੇਟ ਖਹਿਰਾ ਤਾਂ ਜਿਵੇਂ ਤੁਸੀਂ ਦੱਸਿਆ ਮਾਸਟਰ ਤਾਰਾ ਸਿੰਘ ਜੀ ਨਾਲ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨਾਲ ਜਾਂ ਹੋਰ ਵੱਡੇ ਸਿੱਖ ਆਗੂਆਂ ਦੇ ਨਾਲ ਉਹ ਕੰਮ ਕਰ ਚੁੱਕੇ ਨੇ। ਤਾਂ ਦੇਖਦੇ ਹਾਂ ਇਹਨਾਂ ਮਾਮਲਿਆਂ ਦੇ ਵਿੱਚ ਅੱਗੇ ਕੀ ਨਿਕਲਦਾ। ਉਧਰ ਦੂਜੇ ਪਾਸੇ ਖਬਰ ਇਹ ਆ ਰਹੀ ਹੈ ਮਿੰਟੂ ਜੀ, ਕਹਿੰਦੇ PRTC ਦਾ 500 ਕਰੋੜ ਅੜ ਗਿਆ ਜੀ। ਹਾਂਜੀ ਦੇਖੋ, ਇਹ ਉਹੀ ਹੈ ਮੁਫਤ ਜਿਹੜਾ ਸਫ਼ਰ ਹੈ, ਉਹ ਤੁਹਾਨੂੰ ਪਤਾ ਹੀ ਹੁਣ ਆਪ ਹੀ ਇੱਕ ਬੋਝ ਬਣਿਆ ਪਿਆ। ਪਿਛਲੇ ਦਿਨੀ ਜਿਹੜੇ ਟਰਾਂਸਪੋਰਟ ਮਿਨਿਸਟਰ ਹੈ ਉਹਨਾਂ ਨੇ ਅੰਕੜੇ ਪੇਸ਼ ਕੀਤੇ ਸੀ ਕਿ ਸਾਡੀ ਆਮਦਨ ਇੰਨੀ ਵੱਧ ਗਈ ਹੈ। ਤਾਂ ਮੈਂ ਉਸ ਸਮੇਂ ਵੀ ਕਿਹਾ ਸੀਗਾ ਕਿ ਜੇ ਆਮਦਨ ਵਧੀ ਹੈ ਸਰ, ਤਾਂ ਫਿਰ ਇਹ ਦਿੱਕਤ ਕਿਉਂ ਆ? ਜੀ ਬਿਲਕੁਲ। ਇਹ ਸੁਚਾਰੂ ਢੰਗ ਦੇ ਨਾਲ ਤੁਸੀਂ ਆਪਣੇ ਟਰਾਂਸਪੋਰਟ ਨੂੰ ਚਲਾ ਕਿਉਂ ਨਹੀਂ ਪਾ ਰਹੇ? ਤਾਂ PRTC ਐਕਸ਼ਨ ਕਮੇਟੀ ਵੱਲੋਂ ਬਾਜ਼ਾਰਾਂ 'ਚ ਪ੍ਰਦਰਸ਼ਨ ਕੀਤਾ ਗਿਆ ਜੀ ਆ ਪਿਛਲੇ ਦਿਨੀ। ਤਾਂ ਉਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ, ਮਤਲਬ ਕਿ ਇਹਨਾਂ ਦੇ ਆਪਣੇ ਜਿਹੜੇ ਕਰਮਚਾਰੀ ਆ ਉਹ ਕਹਿ ਰਹੇ ਆ ਕਿ ਸਾਡਾ 500 ਕਰੋੜ ਰੁਪਈਆ ਜਿਹੜਾ ਉਹ ਪੈਂਡਿੰਗ ਪਿਆ ਤੇ 30-40 ਕਰੋੜ ਰੁਪਈਆ ਵੀ ਸਰਕਾਰ ਦੇਣ ਜੋਗੀ ਨਹੀਂ ਜਿਹਦੇ ਨਾਲ ਵੇਲੇ ਸਿਰ ਸਾਨੂੰ ਤਨਖਾਹਾਂ ਮਿਲ ਸਕੇ। ਸੋ ਗੱਲ ਇਹ ਆ ਕਿ ਪਿਛਲੇ ਦਿਨੀ ਲਾਲਜੀਤ ਸਿੰਘ ਭੁੱਲਰ ਹੋਰਾਂ ਨੇ ਮੀਟਿੰਗ ਕੀਤੀ ਸੀ ਕਿਉਂਕਿ ਇਹ ਜਿਹੜੇ ਕੱਚੇ ਕਾਮੇ ਆ ਜਾਂ ਇਸ ਤਰ੍ਹਾਂ ਦੇ ਮੁਲਾਜ਼ਮ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ, ਉਹ ਸਟ੍ਰਾਈਕ ਤੇ ਚਲੇ ਜਾਂਦੇ, ਲੋਕ ਬੜੇ ਖੱਜਲ ਹੁੰਦੇ। ਇਹਨਾਂ ਨੇ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਸੀਗਾ ਕਿ ਜਿਨ੍ਹਾਂ ਨੇ 1 ਸਾਲ ਵੀ ਕੰਮ ਕੀਤਾ ਸ਼ਾਇਦ 2500 ਰੁਪਈਆ ਉਹਦਾ ਇਹਨਾਂ ਨੇ ਵੇਤਨ ਵਧਾ ਦਿੱਤਾ ਸੀਗਾ। ਚਲੋ ਉਹ ਗੱਲਾਂ ਠੀਕ ਨੇ, ਪਰ ਮਸਲਾ ਇਹ ਆ ਕਿ ਜੇ ਇੰਨੀ ਪੈਂਡੈਂਸੀ ਰਹੇਗੀ ਰਕਮ ਦੀ ਤਾਂ ਤੁਹਾਡਾ ਜਿਹੜਾ ਡਿਪਾਰਟਮੈਂਟ ਉਹਦੀਆਂ ਬੱਸਾਂ ਚੱਲੂਗੀਆਂ ਕਿਵੇਂ? ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਮੈਂ ਅੱਗੇ ਇੱਕ ਦਿਨ ਇੱਕ ਰਿਪੋਰਟ ਦੇਖੀ ਸੀਗੀ ਸਰ, ਇਹਨਾਂ ਦੇ ਜਿਹੜੇ ਫਲੀਟ ਆ ਉਹਨਾਂ ਦੇ ਵਿੱਚ ਤਕਰੀਬਨ ਕਹਿ ਲਓ ਕਿ ਕਾਗਜ਼ਾਂ ਦੇ ਵਿੱਚ ਬੱਸਾਂ ਤੇ ਚੱਲਦੀਆਂ, ਰਿਐਲਿਟੀ ਦੇ ਵਿੱਚ ਕਾਊਂਟਰਾਂ ਤੇ 800-900 ਬੱਸ ਆਉਂਦੀ ਹੀ ਨਹੀਂ, ਕੰਡਮ ਹੋਈ ਪਈ ਆ। ਤਾਂ ਉਹਦਾ ਫਾਇਦਾ ਜਿਹੜਾ ਹੈ ਉਹ ਪ੍ਰਾਈਵੇਟ ਟਰਾਂਸਪੋਰਟਰ ਚੱਕ ਰਿਹਾ, ਜਿਹਦਾ ਅੱਗੇ ਹੁੰਦਾ ਗੇੜਾ ਤੇ ਜਿਹਦਾ ਪਿੱਛੇ ਗੇੜਾ ਹੁੰਦਾ, ਉਹ ਦੋਵੇਂ ਆਪਣਾ ਟਾਈਮ ਵੰਡ ਲੈਂਦੇ ਆ। ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਟਾਈਮ ਜ਼ਿਆਦਾ ਹੈ ਕਾਊਂਟਰ ਤੇ, ਨਿੱਜੀ ਟਰਾਂਸਪੋਰਟਰ ਕੋਲ, ਉਹ ਸਰਕਾਰੀ ਬੱਸਾਂ ਦਾ ਟਾਈਮ ਵੀ ਜਿਹੜਾ ਉਹਨਾਂ ਨੂੰ ਇੱਕ ਹੋਰ ਬੈਨੀਫਿਟ ਦੇ ਤੌਰ ਤੇ ਮਿਲ ਰਿਹਾ ਜੀ। ਆਹ ਸੂਰਤ ਹਾਲ ਹੈ ਇਸ ਵੇਲੇ ਜੀ। ਮਹਿਕਮਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਵਾਧੇ 'ਚ ਚੱਲੀ ਜਾਂਦਾ, ਜਾਂ ਵਾਧਾ ਜਿਹੜਾ ਆ ਰਿਹਾ ਉਹ ਦਿਖ ਨਹੀਂ ਰਿਹਾ, ਕਿਤੇ ਲੱਗ ਨਹੀਂ ਰਿਹਾ।
ਪੈਸੇ ਤਾਂ ਇਹਨਾਂ ਦੇ ਅੜ ਰਹੇ ਆ ਮਹਿਕਮੇ ਦੇ। ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਕਥਾ ਉਹ ਚਰਚਾ ਦਾ ਵਿਸ਼ਾ ਬਣੀ ਸੀ ਮਿੰਟੂ ਜੀ। ਹਾਂਜੀ, ਦੇਖੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਕਥਾ ਕੀਤੀ ਹੈ ਜੀ। ਇਹ ਕੱਲ ਦੀ ਉਹ ਗੱਲ ਆ। ਤੇ ਜਿਵੇਂ ਇੱਕ ਗੀਤ ਵੀ ਹੈਗਾ ਸੀ ਪੁਰਾਣੇ ਸਮੇਂ 'ਚ, ਅਜੇ ਕੱਲ ਦੀ ਗੱਲ ਹੈ। ਤਾਂ ਇਹ ਕੱਲ ਦੀ ਗੱਲ ਹੈ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕਥਾ ਕਰ ਰਹੇ ਆ। ਕਥਾਵਾਚਕ ਵੀ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਜੀ। ਤਾਂ ਇਹਨਾਂ ਨੇ ਜੋ ਕਥਾ ਕੀਤੀ ਹੈ ਗੁਰਦੁਆਰਾ ਮੰਜੀ ਸਾਹਿਬ ਵਿਖੇ, ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ। ਕਿਉਂਕਿ ਇਹ ਕਥਾ ਤੁਹਾਨੂੰ ਪਤਾ ਲਾਈਵ ਟੈਲੀਕਾਸਟ ਹੁੰਦੀ ਹੈ ਸਵੇਰੇ ਇੰਡੀਆ 'ਚ, ਬਹੁਤ ਲੋਕ ਦੇਖਦੇ ਆ। ਉਸ ਲਾਈਵ ਟੈਲੀਕਾਸਟ ਦਾ ਤਾਂ ਬੜਾ ਵਿਵਾਦ ਵੀ ਅੱਗੇ ਛਿੜਿਆ ਰਿਹਾ, ਤੁਹਾਨੂੰ ਪਤਾ ਹੀ ਆ। ਹੁਣ ਇਹਦੇ ਵਿੱਚ ਇਹੋ ਆ ਕਿ ਰੋਕ ਲਾਈ ਹੋਈ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ, ਤਾਂ ਕੀ ਉਹ ਕਥਾ ਕਰ ਸਕਦੇ ਆ ਕਿ ਨਹੀਂ, ਇਸ ਗੱਲ ਨੂੰ ਲੈ ਕੇ ਚੁੰਝ ਚਰਚਾ ਛਿੜੀ ਹੋਈ ਸੀ। ਤਾਂ ਇੱਥੇ ਫਿਰ ਜਿਹੜੇ ਸਕੱਤਰ ਨੇ ਪ੍ਰਤਾਪ ਸਿੰਘ SGPC ਦੇ, ਉਹਨਾਂ ਨੇ ਕਿਹਾ ਕਿ ਦੇਖੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਬਤੌਰ ਜਥੇਦਾਰ ਦੇ ਕੰਮਕਾਜ ਸੰਬੰਧੀ ਰੋਕ ਲੱਗੀ ਆ। ਤੇ ਇਹ ਡਿਊਟੀਆਂ ਦੀ ਜਿਹੜੀ ਲਿਸਟ ਹੁੰਦੀ ਆ ਮੁੱਖ ਗ੍ਰੰਥੀ ਵੱਲੋਂ ਬਣ ਕੇ ਆਉਂਦੀ ਹੈ, ਜਿਸ ਨੂੰ ਕਮੇਟੀ ਮੈਂਬਰ ਵਿਚਾਰਦੇ ਹਨ। ਮਤਲਬ ਕਿ 5 ਮੈਂਬਰੀ ਇੱਕ ਸਬ ਕਮੇਟੀ ਹੁੰਦੀ ਹੈ, ਉਹ ਡਿਊਟੀਆਂ ਤੈਅ ਕਰਦੀ ਆ। ਠੀਕ ਹੈ ਨਾ ਜੀ, ਕਿ ਕਿਸ ਨੇ ਕਿਸ ਦਿਨ ਇੱਥੇ ਸੇਵਾ ਨਿਭਾਉਣੀ ਆ ਬਤੌਰ ਕਥਾਵਾਚਕ। ਤਾਂ ਇਹ ਕਾਫੀ ਚੁੰਝ ਚਰਚਾ ਛੇੜੀ ਕਿ ਕੀ ਇਹ ਇਸ ਤਰ੍ਹਾਂ ਕਰ ਸਕਦੇ ਆ। ਤਾਂ ਸੈਕਟਰੀ ਜਿਹੜੇ ਹੈਗੇ SGPC ਦੇ, ਉਹ ਸਪਸ਼ਟ ਕਰ ਰਹੇ ਆ ਕਿ ਨਹੀਂ ਜੀ, ਇਹਦੇ ਵਿੱਚ ਗਲਤ ਕੁਛ ਨਹੀਂ ਹੈ, ਇਹ ਕਰ ਸਕਦੇ ਨੇ ਜੀ। ਜੀ ਬਿਲਕੁਲ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਜੱਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।